ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਦੀ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ। ਉਸ ਖਬਰ ਉੱਤੇ ਵਿਰੋਧੀ ਵੀ ਚਰਚਾ ਕਰ ਰਹੇ ਨੇ ਤੇ ਪੰਜਾਬ ਦੇ ਚਿੰਤਕ ਵੀ ਚਰਚਾ ਕਰ ਰਹੇ ਨੇ। ਮਾਨ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਹੈ, ਕਹਿੰਦੇ ਵਾਹ ਮਾਨ ਸਾਹਿਬ, ਆਜ਼ਾਦੀ ਦਿਹਾੜੇ ਦਾ ਭਾਸ਼ਣ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਵਿੱਚੋਂ, ਤੇ ਲੋਕ ਉਹ ਪੁਰਾਣੀਆਂ ਕਲਿੱਪਾਂ ਕੱਢੀ ਬੈਠੇ ਨੇ ਜਿਹਦੇ ਵਿੱਚ ਮੁਰਗੀ ਖਾਨੇ ਖੋਲਣ ਦੀ ਸਲਾਹ ਦਿੰਦੇ ਹੁੰਦੇ ਸੀਗੇ। ਪ੍ਰਵੀਨ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਤਿਰੰਗਾ ਲਹਿਰਾਉਣ ਲਈ ਗਏ ਸੀ ਜੀ। 1 ਘੰਟਾ 52-53 ਮਿੰਟ ਇਹਨਾਂ ਨੇ ਉਸ ਥਾਂ ਤੇ ਗੁਜ਼ਾਰਿਆ ਜੀ। ਉਸ ਦੇ ਵਿੱਚੋਂ 30 ਮਿੰਟ ਇਹਨਾਂ ਨੇ ਭਾਸ਼ਣ ਦਿੱਤਾ। ਠੀਕ ਹੈ ਜੀ। 30 ਮਿੰਟ ਦਾ ਭਾਸ਼ਣ 16 ਲੱਖ ਦੇ ਸ਼ੀਸ਼ਿਆਂ 'ਚ ਖੜ ਕੇ ਦਿੱਤਾ। 16 ਲੱਖ ਰੁਪਈਆ ਉਹਦੇ ਤੇ ਕਹਿੰਦੇ ਲਾਇਆ ਗਿਆ। ਬੁਲਟ ਪ੍ਰੂਫ ਸ਼ੀਸ਼ਿਆਂ 'ਚ ਖੜ ਕੇ ਮੁੱਖ ਮੰਤਰੀ ਸਾਹਿਬ ਨੇ ਭਾਸ਼ਣ ਦਿੱਤਾ। ਉਹ ਬੁਲਟ ਪ੍ਰੂਫ ਕੈਬਨ ਅੱਜ ਪੰਜਾਬ 'ਚ ਚਰਚਾ ਦਾ ਵਿਸ਼ਾ ਬਣ ਗਿਆ। ਕੀ ਮੁੱਖ ਮੰਤਰੀ ਸਾਹਿਬ ਨੂੰ ਸਿਰਫ ਫੀਲਿੰਗ ਚੱਕਣ ਦਾ ਸੀਗਾ ਕਿ ਹਾਂ ਵੀ ਕਿਸੇ ਸਮੇਂ ਲਾਲ ਕਿਲੇ ਤੇ ਇਹੋ ਜਿਹੇ ਐ ਸ਼ੀਸ਼ੇ 'ਚ ਲਾ ਕੇ ਭਾਸ਼ਣ ਦਿੰਦੇ ਹੁੰਦੇ ਸੀ, ਉਹੀ ਜੀ ਫੀਲਿੰਗ ਲੈਣੀ ਸੀ, ਜਾਂ ਸੱਚਮੁੱਚ ਪੰਜਾਬ ਦੀ ਸਥਿਤੀ ਇਹ ਹੋ ਗਈ ਹੈ ਕਿ ਪੰਜਾਬ ਨੂੰ ਬੁਲਟ ਪ੍ਰੂਫ ਸ਼ੀਸ਼ਿਆਂ 'ਚ ਰੱਖਣ ਦੀ ਲੋੜ ਪੈ ਗਈ? ਸਹੀ। ਫਿਰ ਕੱਲੇ ਮੁੱਖ ਮੰਤਰੀ ਲਈ ਬੁਲਟ ਪ੍ਰੂਫ ਸ਼ੀਸ਼ੇ ਕਿਉਂ? ਬਾਕੀਆਂ ਦੀ ਜਾਨ ਮਾਲ ਦੀ ਰਾਖੀ ਕਿਹਨੇ ਕਰਨੀ ਹੈ? ਜੇ ਆਪਣੀ ਜਾਨ ਮਾਲ ਦੀ ਰਾਖੀ ਕਰਨੀ ਹੈ ਮੁੱਖ ਮੰਤਰੀ ਨੇ, ਪੰਜਾਬ ਤੋਂ ਅਸੀਂ ਲਵਾਰਸ ਛੱਡਤਾ। ਪ੍ਰਵੀਨ ਜੀ, ਪੰਜਾਬੀ 'ਚ ਕਹਾਵਤ ਆ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁੱਲਣੀਆਂ ਪੈਂਦੀਆਂ। ਹੈਗੀ ਹੈ, ਬਿਲਕੁਲ ਸਹੀ। ਪਰ ਮੁੱਖ ਮੰਤਰੀ ਸਾਹਿਬ, ਤੁਸੀਂ ਹੀ ਕਹਿੰਦੇ ਹੁੰਦੇ ਸੀ ਕਬੱਡੀ ਦੇ ਖੇਡ ਮੈਦਾਨਾਂ 'ਚ ਕਿ ਘੂੰ ਕਰਦੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਆਉਂਦੀਆਂ ਐ ਹੂਟਰ ਮਾਰਦੀਆਂ ਆਉਂਦੀਆਂ ਡਰਾਉਣੀਆਂ, ਹੈਨਾ, ਕਿ ਜੇ ਇੰਨਾ ਹੀ ਡਰ ਲੱਗਦਾ ਹੈ ਫਿਰ ਭਾਈ ਮੁਰਗੀ ਖਾਨੇ ਖੋਲ ਲਓ। ਅੱਜ ਜਿਨ੍ਹਾਂ ਲਈ ਤੁਸੀਂ ਕਹਿੰਦੇ ਸੀ, ਅੱਜ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਤੁਸੀਂ। ਜੀ ਸਹੀ, ਬਿਲਕੁਲ। ਮਤਲਬ ਕਾਂਗਰਸ ਨੇ ਵੀ ਹਮਲਾ ਕੀਤਾ, ਅਕਾਲੀ ਦਲ ਨੇ ਵੀ ਹਮਲਾ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ, ਜਿਹੜਾ ਸੁਖਬੀਰ ਬਾਦਲ ਲਈ ਖੁਦ ਸੋਸ਼ਲ ਮੀਡੀਆ ਤੇ ਕਾਫੀ ਸੁਖਬੀਰ ਬਾਦਲ ਟ੍ਰੋਲ ਕੀਤਾ ਜਾਂਦਾ ਗੱਪ ਮਾਰਨ ਦੇ ਹਵਾਲੇ ਨਾਲ, ਉਹਨਾਂ ਨੇ ਇਸ ਤੰਜ ਨਾਲ, ਉਸ ਅਕਾਲੀ ਦਲ ਨੇ ਤੰਜ ਕੱਸਿਆ ਸੋਸ਼ਲ ਮੀਡੀਆ ਤੇ, ਕਹਿੰਦੇ ਜੀ ਬੁਲਟ ਪ੍ਰੂਫ ਸ਼ੀਸ਼ਿਆਂ 'ਚ ਖੜ ਕੇ ਗੱਪ ਸੁਣਾਉਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ। ਠੀਕ ਹੈ, ਅੱਛਾ। ਉਹਨਾਂ ਨੇ ਇਹ ਸ਼ਬਦ ਵਰਤਿਆ, ਕਹਿੰਦੇ ਜੀ ਭਗਵੰਤ ਮਾਨ ਆਜ਼ਾਦੀ ਦਿਹਾੜੇ ਮੌਕੇ ਬੁਲਟ ਪ੍ਰੂਫ ਸ਼ੀਸ਼ੇ 'ਚ ਗੱਪ ਸੁਣਾਉਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਹਨ। ਪਿਛਲੇ ਵਕਤ ਵਿੱਚ ਤੰਜ ਕੱਸਦੇ ਹੁੰਦੇ ਸੀ ਕਿ ਜੇਕਰ ਚੰਗੇ ਕੰਮ ਕੀਤੇ ਨੇ ਤਾਂ ਡਰਨਾ ਨਹੀਂ ਪੈਂਦਾ। ਕੀ ਹੁਣ 2.5 ਸਾਲਾਂ 'ਚ ਡਰ ਲੱਗਣ ਦਾ ਕਾਰਨ ਇਹ ਹੈ ਕਿ ਚੰਗੇ ਕੰਮ ਨਹੀਂ ਕੀਤੇ? ਇਸੇ ਤਰ੍ਹਾਂ ਪ੍ਰਗਟ ਸਿੰਘ ਹੋਰਾਂ ਨੇ, ਕਾਂਗਰਸੀ MLA ਨੇ, ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਤੰਜ ਕੱਸਿਆ। ਉਹ ਕਹਿੰਦੇ ਜੀ ਰੈਲੀਆਂ 'ਚ ਰੋਜ਼ ਭਾਸ਼ਣ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਦਿਹਾੜੇ ਮੌਕੇ ਬੁਲਟ ਪ੍ਰੂਫ ਸਟੇਜ ਦੇ ਜ਼ਰੀਏ ਦੇਸ਼ ਭਰ 'ਚ ਕੀ ਸੁਨੇਹਾ ਦੇਣਾ ਚਾਹੁੰਦੇ ਨੇ? ਕਿ ਪੰਜਾਬ ਸੁਰੱਖਿਅਤ ਹੈ। 70 ਸਾਲਾਂ 'ਚ ਇਹ ਬਦਲਾਅ ਪਹਿਲੀ ਵਾਰ ਹੋਇਆ। ਇਸੇ ਤਰ੍ਹਾਂ ਸੁਖਵਿੰਦਰ ਕੋਟਲੀ ਨੇ ਸੋਸ਼ਲ ਮੀਡੀਆ ਤੇ ਪਾਇਆ, ਪਹਿਲੀ ਵਾਰ ਪੰਜਾਬ 'ਚ ਕਿਸੇ ਮੁੱਖ ਮੰਤਰੀ ਨੂੰ ਆਜ਼ਾਦੀ ਦਿਹਾੜੇ ਮੌਕੇ ਤੇ ਬੁਲਟ ਪ੍ਰੂਫ ਕੈਬਨ 'ਚ ਭਾਸ਼ਣ ਦਿੰਦਿਆਂ ਦੇਖ ਰਿਹਾ। ਜੇਕਰ ਮੁੱਖ ਮੰਤਰੀ ਸੁਰੱਖਿਅਤ ਨਹੀਂ ਤਾਂ ਬਾਕੀਆਂ ਤਾਂ ਗੱਲੇ ਛੱਡ ਦੋ। ਸ਼ਾਇਦ ਹੁਣ ਭਗਵੰਤ ਮਾਨ ਜੀ ਨੂੰ ਮੁਰਗੀ ਫਾਰਮ ਖੋਲ ਲੈਣਾ ਚਾਹੀਦਾ। ਦੇਖੋ, ਦੋ ਚੀਜ਼ਾਂ ਨੇ ਜੀ। ਜਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਹੁਣ ਇਹ ਕਹਿ ਕੇ
ਪੱਲਾ ਛਡਾਉਣਗੇ ਕਿ ਜੀ ਕਿ ਏਜੰਸੀਆਂ ਨੂੰ ਇਨਪੁਟ ਸੀ, ਮੈਨੂੰ ਜੀ ਪੰਨੂ ਵੱਲੋਂ ਧਮਕੀਆਂ ਆਈਆਂ ਵੀ ਸੀ ਜੀ, ਹੈ ਨਾ, ਤੇ ਇਸ ਲਈ ਜੀ ਏਜੰਸੀਆਂ ਨੇ ਇਹ ਸਾਰਾ ਕੀਤਾ ਜੀ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਜੇ ਨਹੀਂ ਪਤਾ ਸੀ ਤੇ ਤਾਂ ਵੀ ਤੁਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ, ਅਮਨ ਕਾਨੂੰਨ ਦੀ ਸਥਿਤੀ ਸਹੀ ਆ, ਫਿਰ ਮੈਂ ਖੋਲ ਕੇ ਬਾਹਰ ਆ ਕੇ ਖੜ ਜਾਂਦੇ। ਤੁਸੀਂ ਤਾਂ ਸਟੇਜਾਂ ਕੀਤੀਆਂ ਹੀ ਨੇ, ਪਤਾ ਹੀ ਹੈ ਤੁਹਾਨੂੰ, ਉੱਥੇ ਲੱਗਿਆ ਰਹਿੰਦਾ ਸਿਸਟਮ। ਜੀ ਜੀ ਬਿਲਕੁਲ ਬਿਲਕੁਲ। ਤੁਸੀਂ ਮੈਕ ਦੀ ਤਾਰ ਨਵੀਂ ਲਵਾ ਲੈਂਦੇ, ਹੈ ਨਾ, ਹੈਲੋ ਹੈਲੋ ਕਰਕੇ ਉਂਗਲ ਮਾਰ ਕੇ ਚੈੱਕ ਕਰਨਾ ਸੀ, ਤੁਹਾਨੂੰ ਤਾਂ ਤਜਰਬਾ ਹੈ। ਬਿਲਕੁਲ ਬਿਲਕੁਲ। ਤੇ ਪਰ ਤੁਸੀਂ ਉਸ ਕੈਬਨ 'ਚ ਖੜ ਕੇ 30 ਮਿੰਟ ਭਾਸ਼ਣ ਦਿੱਤਾ, ਮਤਲਬ ਆਜ਼ਾਦੀ ਦੀਆਂ ਗੱਲਾਂ ਤੇ ਸ਼ੀਸ਼ਿਆਂ 'ਚ ਕੈਦ ਹੋ ਕੇ, ਉਹ ਵੀ ਬੁਲਟ ਪ੍ਰੂਫ। ਜੀ ਬਿਲਕੁਲ ਸਹੀ ਹੈ ਨਾ, ਇਹ ਦੋਏ ਗੱਲਾਂ ਇੱਕ ਦੂਏ ਦੇ ਪੂਰਕ ਨੇ। ਹਾਂਜੀ ਹਾਂਜੀ ਬਿਲਕੁਲ ਉਲਟ ਨੇ, ਮਤਲਬ ਉਲਟ ਖੜੀਆਂ ਨੇ। ਸੋ ਇਹ ਆਪਣੇ ਆਪ 'ਚ ਸਵਾਲ ਹੈ ਕਿ ਇਹ ਸਥਿਤੀ ਬਣੀ ਕਿਉਂ ਗਈ। ਮਤਲਬ ਇਹਦਾ ਮਤਲਬ ਤੁਸੀਂ ਇਹ ਕਹਿ ਤਾ ਕਿ ਭਾਈ ਪੰਜਾਬ ਹੁਣ ਸੁਰੱਖਿਅਤ ਨਹੀਂ ਹੈ, ਜਾਂ ਸੁਰੱਖਿਅਤ ਨਹੀਂ ਹੈ, ਜਾਂ ਤੋਂ ਸੁਰੱਖਿਅਤ ਰੱਖ ਨਹੀਂ ਹੋ ਰਿਹਾ। ਜੀ ਬਿਲਕੁਲ। ਮੁੱਖ ਮੰਤਰੀ ਵੀ ਤੁਸੀਂ ਹੋ ਤੇ ਪੰਜਾਬ ਦੇ ਗ੍ਰਹਿ ਮੰਤਰੀ ਵੀ ਤੁਸੀਂ ਹੋ। ਉਹਦੇ ਬਾਵਜੂਦ ਜੇਕਰ ਇਹ ਸਥਿਤੀ ਆ ਤਾਂ ਇਹ ਵੱਡਾ ਸਵਾਲ ਹੈ। ਤੇ ਫਿਰ 16 ਲੱਖ ਵੀ ਪੰਜਾਬ ਦਾ ਟੰਗ ਤਾ। ਜੀ ਬਿਲਕੁਲ। ਇਹਨੇ ਬੜੀ ਚਰਚਾ ਛੇੜਤੀ ਆ, ਔਰ ਆਮ ਆਦਮੀ ਪਾਰਟੀ, ਉਹਦੀ ਸਰਕਾਰ, ਉਹਨਾਂ ਦੇ ਲੀਡਰਸ਼ਿਪ, ਉਹ ਵੀ ਇਸ ਮਸਲੇ ਦੇ ਸੰਬੰਧਿਤ ਸਵਾਲ ਤੋਂ ਮੂੰਹ ਲੁਕਾਉਂਦੇ ਫਿਰ ਰਹੇ ਨੇ। ਉਹ ਵੀ ਮੀਡੀਆ 'ਚ ਜਵਾਬ ਨਹੀਂ ਦੇਣਾ ਚਾਹੁੰਦੇ। ਮੈਨੂੰ ਲੱਗਦਾ ਇਸ ਮਸਲੇ ਤੇ ਟਿੱਪਣੀ ਮੁੱਖ ਮੰਤਰੀ ਸਾਹਿਬ ਦੀ ਵੀ ਨਹੀਂ ਆਉਣੀ। ਪਰ ਮੈਨੂੰ ਤਾਂ ਫਿਕਰ ਹੁਣ ਜਿਮਨੀ ਚੋਣ ਦਾ ਜੀ। ਸਾਨੂੰ ਜਿਮਨੀ ਚੋਣਾਂ 'ਚ ਰੋਡ ਸ਼ੋਅ ਫਿਰ ਕਿਵੇਂ ਕਰਨਗੇ? ਬੁਲਟ ਪ੍ਰੂਫ ਗੱਡੀ ਦੇ ਅੰਦਰੋਂ ਹੀ, ਉੱਥੇ ਬਾਹਰ ਨਾ ਨਿਕਲਿਓ। ਮਤਲਬ ਇਹ ਏਰੀਆ ਨੋ ਫਲਾਈ ਜ਼ੋਨ ਤੇ ਨੋ ਡਰੋਨ ਜ਼ੋਨ ਐਲਾਨਿਆ ਵਾ ਸੀਗਾ। ਅੱਛਾ, ਠੀਕ ਹੈ ਨਾ। ਇਹਦਾ ਮਤਲਬ ਮੈਂ ਕਹਿੰਦਾ ਕੋਈ ਵੀ ਮਸਲਾ ਹੋਵੇ, ਪਰ ਆ ਬੁਲਟ ਪ੍ਰੂਫ ਸ਼ੀਸ਼ਿਆਂ ਵਾਲੀ ਫੋਟੋ ਨੇ ਪੰਜਾਬ ਵਾਸੀਆਂ ਦੇ ਮਨਾਂ 'ਚ ਇੱਕ ਨਵਾਂ ਡਰ ਵੀ ਪੈਦਾ ਕਰਤਾ, ਇੱਕ ਖੌਫ ਵੀ ਪੈਦਾ ਕਰਤਾ, ਇੱਕ ਸਵਾਲ ਵੀ ਪੈਦਾ ਕਰਤਾ। ਤੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਲਈ ਉਹ ਸਵਾਲ ਵੀ, ਤੀਰ ਵੀ ਖੜੇ ਕਰਾ ਲਏ, ਜਿਹੜੇ ਸਵਾਲ ਤੁਸੀਂ ਕਦੇ ਵਿਰੋਧੀਆਂ ਕੰਨੀ ਕਰਦੇ ਸੀ, ਦੂਸਰੇ ਲੀਡਰਾਂ ਕੰਨੀ ਕਰਦੇ ਸੀ, ਕਿ ਹੁਣ ਮੁਰਗੀਖਾਨੇ ਖੋਲਣੇ ਪੈਣਗੇ ਫਿਰ। ਜੀ। ਪਰ ਆਪਾਂ ਅਕਸਰ ਹੀ ਖਬਰਾਂ ਦੇ ਵਿੱਚ ਚਰਚਾ ਕਰਦੇ ਰਹਿੰਦੇ ਹਾਂ ਸ਼ਰਮਾ ਜੀ, ਕਿ ਇੱਕ ਸਰਕਾਰਾਂ ਦਾ ਨਾ ਹਰ ਕੰਮ ਕੋਈ ਨਾ ਕੋਈ ਪ੍ਰਭਾਵ ਛੱਡਦਾ। ਇਹ ਜਿਹੜਾ ਤੁਸੀਂ ਪ੍ਰਭਾਵ ਛੱਡਿਆ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚ ਭਾਸ਼ਣ ਦੇ ਕੇ, ਇਹਦਾ ਮਤਲਬ ਇਹ ਹੈ ਕਿ ਪੰਜਾਬ ਅਸਥਿਰ ਹੈ, ਤੇ ਇਹਦਾ ਇਸ ਨੈਰੇਟਿਵ ਦਾ ਲਾਹਾ ਕੇਂਦਰ ਵੀ ਲੈਂਦਾ। ਜਦੋਂ ਆਪਾਂ ਕਦੇ ਪੰਜਾਬ ਦਾ ਬਾਰਡਰ ਖੋਲ੍ਹਣ ਦੀ ਗੱਲ ਕਰਦੇ ਹਾਂ, ਜਾਂ ਆਪਾਂ ਪੰਜਾਬ ਦੇ ਹੋਰ ਮਾਮਲਿਆਂ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਨਾ 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 ਨਾ, ਪਾਕਿਸਤਾਨ ਤੋਂ ਉੱਧਰੋਂ ਤਾਂ ਡਰੋਨ ਆਈ ਜਾਂਦੇ, ਉੱਧਰੋਂ ਤਾਂ ਆਹ ਕੁਛ ਹੋ ਰਿਹਾ। ਪ੍ਰਵੀਨ ਜੀ, ਕੱਲਾ ਕੇਂਦਰ ਜਾਂ ਇਹ ਧਿਰਾਂ ਹੀ ਫਾਇਦਾ ਨਹੀਂ ਲੈਂਦੀਆਂ। ਸ਼ਰਾਰਤੀ ਧਿਰਾਂ ਨੂੰ ਤੁਸੀਂ ਹੌਸਲਾ ਦੇ ਰਹੇ ਹੋ। ਹੌਸਲਾ ਦੇ ਰਹੇ ਹੋ, ਬਿਲਕੁਲ, ਆਪ ਡਰ ਕੇ। ਜੀ, ਸਹੀ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ। ਜੀ, ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਤੋਂ ਡਰਨ ਲੱਗ ਗਏ। ਉਹਨਾਂ ਦੇ ਹੌਸਲੇ ਦੇ ਨਾਲ ਵੱਧਦੇ ਨੇ, ਤੇ ਉਹਦਾ ਨੁਕਸਾਨ ਆਮ ਜਨਤਾ ਨੂੰ ਕਈ ਵਾਰ ਚੁੱਕਣਾ ਪੈ ਜਾਂਦਾ। ਫਿਰ ਚੁੱਕਣਾ ਪੈ ਜਾਂਦਾ, ਬਿਲਕੁਲ ਸਹੀ ਹੈ। ਤੇ ਅਗਲੀ ਗੱਲ ਕਰ ਲਈਏ ਮਾਨ ਸਾਹਿਬ ਦੀ ਸਰਕਾਰ ਦੀ। ਕੋਈ ਕਹਿੰਦੇ 2.5 ਸਾਲਾਂ ਦੇ ਵਿੱਚ ਜਵਾਨੀ ਹੱਥੋਂ ਸਰਿੰਜਾਂ ਖੋਹ ਕੇ ਟਿਫਨ ਫੜਾਏ ਨਹੀਂ ਗਏ ਜੀ। ਪ੍ਰਵੀਨ ਜੀ, ਇਸੇ ਆਜ਼ਾਦੀ ਦਿਹਾੜੇ ਦੇ ਸਮਾਗਮ ਮੌਕੇ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਕਈ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਕਿ ਪੰਜਾਬ 'ਚ ਸੋਸ਼ਲ ਬੌਂਡਿੰਗ ਬਹੁਤ ਮਜ਼ਬੂਤ ਹੋ ਗਈ ਜਿੱਦਾਂ ਦੀ ਸਾਡੀ ਸਰਕਾਰ ਆਈ ਆ, ਹੈ ਨਾ। ਇਸੇ ਸਮਾਗਮ 'ਚ ਉਹਨਾਂ ਨੇ ਕਿਹਾ ਕਿ ਅਸੀਂ ਬਿਜਲੀ ਵੇਚ ਕੇ ਕਰੋੜਾਂ ਕਮਾ ਰਹੇ ਹਾਂ, ਬਿਜਲੀ ਸਰਪਲਸ ਹੋ ਗਈ, ਹੈ ਨਾ। ਇਸੇ ਆਜ਼ਾਦੀ ਦਿਹਾੜੇ 'ਚ ਉਹਨਾਂ ਨੇ ਪੁਲਿਸ ਭਰਤੀ ਦੀਆਂ ਗੱਲਾਂ ਕੀਤੀਆਂ, ਸੜਕ ਸੁਰੱਖਿਆ ਫੋਰਸ ਵਾਲੇ ਵੱਲ ਨੇ ਕਿਹਾ ਕਿ ਦੂਏ ਸੂਬੇ ਸਾਨੂੰ ਪੁੱਛਦੇ ਨੇ ਕਿ ਕਿਵੇਂ ਕਰਦੇ ਹੋ। ਇਸੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਆਪਣੇ ਭਾਸ਼ਣ 'ਚ ਉਹਨਾਂ ਨੇ ਨਸ਼ਿਆਂ ਨੂੰ ਲੈ ਕੇ ਕੁਝ ਅੰਕੜੇ ਰੱਖੇ। ਠੀਕ ਹੈ ਜੀ, ਕੋਈ ਵੱਖਰੀ ਗੱਲ ਨਹੀਂ। ਕੈਪਟਨ ਹੋਰੀ ਜਿਹੜੇ 4 ਹਫ਼ਤਿਆਂ 'ਚ ਨਸ਼ਾ ਮੁਕਾਉਣ ਦੀ ਗੱਲਾਂ ਕਰਦੇ ਸੀ, ਉਹ 4 ਸਾਲ ਬਾਅਦ ਕਹਿ ਰਹੇ ਸੀ ਲੈ ਇੰਨੇ ਗ੍ਰਿਫਤਾਰ ਕਰ ਲਏ, ਇੰਨੇ ਫੜ ਲਏ, ਇੰਨੇ ਪਰਚੇ ਹੋ ਗਏ, ਲੱਕ ਤੋੜਤਾ ਦਿੱਤਾ, ਹੋਰ ਕੀ ਕਰ ਲਈਏ। ਤੇ ਬਾਦਲ ਜਾਂ ਉਹਨਾਂ ਦੀ ਪਾਰਟੀ ਦੇ ਲੀਡਰਾਂ ਤੇ ਜਿਨ੍ਹਾਂ ਦੇ ਸਵਾਲ ਤੱਕ ਉੱਠੇ, ਉਹ ਕਹਿੰਦਾ ਸੀ ਸਾਡੇ ਟਾਈਮ ਤਾਂ ਕੋਈ ਨਸ਼ਾ ਨਹੀਂ। ਤੇ ਇਹ ਵੀ ਰੈਲੀਆਂ ਵੀ ਕਰ ਚੁੱਕੇ ਨੇ, ਸਾਈਕਲ ਯਾਤਰਾ ਵੀ ਕਰ ਚੁੱਕੇ ਨੇ, ਸਮਾਗਮ ਵੀ ਕਰ ਚੁੱਕੇ ਨੇ, ਨਸ਼ਾ ਤਾਂ ਮੁੱਕ ਗਿਆ। ਜੀ ਜੀ। ਜਦੋਂ ਅੰਕੜੇ ਪੇਸ਼ ਕੀਤੇ ਮੁੱਖ ਮੰਤਰੀ ਸਾਹਿਬ ਨੇ 15 ਅਗਸਤ ਵਾਲੇ ਸਮਾਗਮ 'ਚ, ਤੇ ਮੈਨੂੰ ਲੱਗਿਆ ਕਿ ਕੈਪਟਨ ਤੇ ਭਗਵੰਤ ਮਾਨ 'ਚ ਕੋਈ ਫਰਕ ਨਹੀਂ ਰਹਿ ਗਿਆ। ਪੰਜਾਬ ਦੀ ਤਸਵੀਰ ਕੁਝ ਹੋਰ ਹੈ, ਅੰਕੜੇ ਕੁਝ ਹੋਰ ਨੇ। ਮੈਂ ਦਿਖਾਉਣਾ, ਦਰਸ਼ਕ ਇੰਤਜ਼ਾਰ ਕਰਨ ਹੁਣ। ਬੜੀ ਗੰਭੀਰਤਾ ਨਾਲ ਸੁਣਿਓ ਇੱਕ ਪਹਿਲੂ ਜੀ। ਮੁੱਖ ਮੰਤਰੀ ਸਾਹਿਬ ਨੇ ਆਜ਼ਾਦੀ ਦਿਹਾੜੇ ਮੌਕੇ ਕਿਹਾ ਕਿ ਪੰਜਾਬ ਦੇ ਵਿੱਚ ਅਸੀਂ ਨਸ਼ੇ ਦੇ ਖਿਲਾਫ, ਚਿੱਟੇ ਦੇ ਖਿਲਾਫ, ਡਰੱਗ ਫਰੀ ਪੰਜਾਬ ਨੂੰ ਬਣਾਉਣ ਦੇ ਲਈ
ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਆ ਕਹਿੰਦੇ। ਹੂੰ 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 14,394 ਤਸਕਰ ਫੜ ਲਏ ਕਹਿੰਦੇ ਅਸੀਂ। 10,000 ਤੋਂ ਵੱਧ FIR ਕਰਤੀਆਂ, ਇਹਨਾਂ ਚੋਂ 394 ਵੱਡੇ ਤਸਕਰ ਫੜ ਲਏ ਕਹਿੰਦੇ, ਤੇ ਕਹਿੰਦੇ 173 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਜੀ। ਮਤਲਬ 10,000 FIR ਹੋ ਗਈਆਂ, ਹੁਣ 14,394 ਤਸਕਰ ਫੜ ਲਏ ਹੋਣ, ਜਿਹਨਾਂ 394 ਵੱਡੇ ਹੋਣ, 173 ਕਰੋੜ ਦੀ ਜਾਇਦਾਦ ਜ਼ਬਤ ਹੋ ਗਈ ਹੋਵੇ, ਉਹ ਤੋਂ ਬਾਅਦ ਤਾਂ ਫਿਰ ਚਿੱਟਾ ਮੁੱਕ ਗਿਆ ਹੋਣਾ ਨਾ। ਫਿਰ ਤਾਂ ਤਸਕਰ ਭੱਜ ਗਏ ਹੋਣੇ ਡਰ ਕੇ, ਜਿਹੜੇ ਮਾੜੇ ਮੋਟੇ ਹੋਣੇ ਵੀ, ਹੋਰ ਬਾਕੀ ਤਾਂ ਤੁਸੀਂ ਫੜ ਲਏ। ਇਹ ਭਾਸ਼ਣ ਕਿੱਦਣ ਦਿੱਤਾ ਮੁੱਖ ਮੰਤਰੀ ਸਾਹਿਬ ਨੇ? ਆਜ਼ਾਦੀ ਦਿਹਾੜੇ ਵਾਲੇ ਦਿਨ 15 ਅਗਸਤ ਨੂੰ। ਤੇ 16 ਅਗਸਤ ਦੀ ਸਵੇਰੇ ਅੰਮ੍ਰਿਤਸਰ ਤੋਂ ਇੱਕ ਤਸਵੀਰ ਆਉਂਦੀ ਆ ਜੀ, ਜਿਹਨੇ ਦੇਖਣੀ ਆ ਮੈਂ ਫੇਸਬੁੱਕ ਤੇ ਵੀ ਪਾਈ ਆ। 16 ਅਗਸਤ ਦੀ ਸਵੇਰ ਅੰਮ੍ਰਿਤਸਰ ਤੋਂ ਇੱਕ ਫੋਟੋ ਸਾਹਮਣੇ ਆਉਂਦੀ ਆ ਕਿ ਅਜਨਾਲਾ ਦੇ ITI ਵਾਲੇ ਰੋਡ ਦੇ ਉੱਤੇ ਇੱਕ ਐਕਟਿਵਾ ਖੜਾ ਤੇ ਇੱਕ ਨੌਜਵਾਨ ਮਿੱਟੀ 'ਚ ਮਿੱਟੀ ਹੋਇਆ ਪਿਆ। ਪੁਲਿਸ ਨੂੰ ਸੁਨੇਹਾ ਜਾਂਦਾ, ਪੁਲਿਸ ਦੀ ਟੀਮ ਅੱਪੜਦੀ ਆ, ਦੇਖਦੀ ਆ ਕਿ ਮੁੰਡੇ ਨੂੰ ਮੱਖੀਆਂ ਭਿਣਭਿਣਾ ਰਹੀਆਂ ਨੇ, ਕੀੜੀਆਂ ਲੱਗ ਗਈਆਂ ਨੇ, ਤੇ ਮੁੰਡਾ ਲਾਸ਼ 'ਚ ਬਦਲ ਚੁੱਕਾ ਹੈ, ਪਰ ਚਿੱਟੇ ਵਾਲੀ ਸਰਿੰਜ ਉਹਦੇ ਹੱਥ ਤੇ ਲੱਗੀ ਹੋਈ ਹੈ ਜੀ। ਇਹ ਪੰਜਾਬ ਦੀ ਤਸਵੀਰ ਹੈ। ਆਜ਼ਾਦੀ ਦਿਹਾੜੇ ਮੌਕੇ, ਆਜ਼ਾਦੀ ਦਿਹਾੜੇ ਤੋਂ ਅਗਲੇ ਦਿਨ ਮੁੱਖ ਮੰਤਰੀ ਸਾਹਿਬ ਆਜ਼ਾਦੀ ਦਿਹਾੜੇ ਤੇ ਤੁਸੀਂ ਪੰਜਾਬ ਨੂੰ ਕਹਿ ਰਹੇ ਹੋ ਕਿ ਡਰੱਗ ਫ੍ਰੀ, ਤੇ ਅਗਲੀ ਸਵੇਰ ਚਿੱਟੇ ਦੀ ਮਾਰ ਅਜਿਹੀ ਪੈਂਦੀ ਹੈ, ਇਸ ਨਸ਼ੇ ਦੀ ਮਾਰ ਅਜਿਹੀ ਪੈਂਦੀ ਹੈ, ਇੰਨਾ ਜ਼ਹਿਰੀ, ਇੰਨਾ ਘਟੀਆ, ਇੰਨਾ ਮਤਲਬ ਓਵਰ, ਕਿ ਉਹ ਮੁੰਡੇ ਨੂੰ ਨਸ਼ਾ ਲੈਣ ਤੋਂ ਬਾਅਦ ਸਰਿੰਜ ਕੱਢਣ ਦਾ ਵੀ ਵਕਤ ਨਹੀਂ ਮਿਲਿਆ, ਮੌਤ ਨੇ ਆ ਦੱਬਿਆ ਤੇ ਉਹ ਲਾਸ਼ 'ਚ ਬਦਲ ਗਿਆ। ਪੁਲਿਸ ਹੁਣ ਜਾਂਚ ਕਰ ਰਹੀ ਹੈ ਜੀ। ਤੇ ਉਹ ਤਸਵੀਰ ਦੇਖਣ ਤੋਂ ਬਾਅਦ ਮੇਰੇ ਮਨ 'ਚ ਸਵਾਲ ਪੈਦਾ ਹੋਇਆ ਕਿ ਮੁੱਖ ਮੰਤਰੀ ਸਾਹਿਬ, ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਹੱਥਾਂ 'ਚ ਟਿਫਨ ਫੜਾਉਣੇ ਆ ਸਰਿੰਜਾਂ ਖੋਹ ਕੇ, ਤੇ ਇਹ ਹੱਥਾਂ 'ਚ ਤਾਂ ਟਿਫਨ ਲੈ ਕੇ ਇਹਨਾਂ ਨੇ ਕੰਮ ਤੇ ਜਾ ਕੇ ਘਰੇ ਪਰਤਣਾ ਸੀ। ਬਿਲਕੁਲ ਜੀ, ਬਿਲਕੁਲ। ਪਰ ਇਹ ਤਾਂ ਘਰੇ ਪਰਤੇ ਨਹੀਂ ਰਹੇ, ਤਾਂ ਸੰਸਾਰ ਤੋਂ ਵਿਦਾ ਹੋ ਰਹੇ ਨੇ, ਤੇ ਸਣੇ ਸਰਿੰਜਾਂ ਜਾ ਰਹੇ ਨੇ, ਤੇ ਉਸ ਘਰ ਜਾ ਰਹੇ ਨੇ ਜਿੱਥੋਂ ਮੁੜਿਆ ਨਹੀਂ ਜਾਣਾ ਹੁਣ। ਜੀ ਜੀ। ਮਤਲਬ ਹੁਣ 2 ਮਹੀਨੇ 4 ਮਹੀਨੇ 6 ਮਹੀਨੇ ਤਾਂ ਨਹੀਂ ਹੋਏ ਨਾ ਸਰਕਾਰ ਨੂੰ, 2.5 ਸਾਲ ਹੋ ਗਏ। ਤੇ 2.5 ਸਾਲਾਂ 'ਚ ਤੁਸੀਂ ਤਾਂ ਪੰਜਾਬ ਨੂੰ ਡਰੱਗ ਫ੍ਰੀ ਬਣਾਉਣ ਲਈ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਹੈ ਜੀ। ਤੇ ਅੰਮ੍ਰਿਤਸਰ ਦੀ ਤਸਵੀਰ ਕੁਝ ਹੋਰ ਬਿਆਨ ਕਰਦੀ ਹੈ। ਚਲੋ ਇੱਥੇ ਹੀ ਨਾ ਰੁਕੋ ਜੀ। ਰੋਪੜ ਦੀ ਤਸਵੀਰ, ਹਾਂਜੀ, ਮੈਂ ਤਾਂ ਹੀ ਕਿਹਾ ਕਿ ਗੌਰ ਨਾਲ ਸੁਣਿਓ ਜੀ। ਰੋਪੜ ਦੇ ਬਾਈਪਾਸ ਦੇ ਉੱਤੇ, ਮਰਿੰਡਾ ਰੋਡ ਦੇ ਉੱਤੇ ਇੱਕ ਗਿੱਲ ਹਸਪਤਾਲ ਹੈ। ਠੀਕ ਹੈ ਜੀ। ਗਿੱਲ ਹਸਪਤਾਲ ਦੇ ਡਾਕਟਰ ਨੇ ਖੁਦ ਇੱਕ ਵੀਡੀਓ ਬਣਾ ਕੇ ਜਨਤਕ ਕੀਤੀ। ਉਹਦੇ ਕੋਲ ਇੱਕ ਚਿੱਟੇ ਦਾ ਆਦੀ ਮਰੀਜ਼ ਆਇਆ, ਚਿੱਟਾ ਛਡਾਉਣਾ ਚਾਹੁੰਦਾ, ਆਪਣੀ ਜਾਨ ਛਡਾਉਣਾ ਚਾਹੁੰਦਾ, ਉਹ ਤੋਂ ਬਚਣਾ ਚਾਹੁੰਦਾ। ਤੇ ਜਦੋਂ ਉਸ ਮਰੀਜ਼ ਦੀ ਹਾਲਤ ਦੇਖੀ ਡਾਕਟਰ ਸਾਹਿਬ ਨੇ, ਤਾਂ ਉਹਨਾਂ ਦੀ ਭੁੱਬ ਵੀ ਨਿਕਲੀ ਤੇ ਉਹ ਰੌਂਗਟੇ ਵੀ ਖੜੇ ਹੋਏ। ਤੇ ਉਹਨਾਂ ਨੇ ਉਸ ਮਰੀਜ਼ ਨੂੰ ਕਿਹਾ ਕਿ ਤੂੰ ਆਪਣੇ ਮੂੰਹ ਤੇ ਕੱਪੜਾ ਪਾ ਲਾ, ਮੈਂ ਤੇਰਾ ਦਰਦ ਭਰਿਆ ਦ੍ਰਿਸ਼ ਪੰਜਾਬ ਨੂੰ ਦਿਖਾਉਣਾ ਚਾਹੁੰਦਾ। ਉਸ ਮੁੰਡੇ ਦੇ, ਨੌਜਵਾਨ ਮੁੰਡਾ ਹੈ, ਸਰੋਂ ਵਰਗਾ ਸਰੀਰ ਹੈ, ਤੇ ਪਰ ਜਦੋਂ ਉਹਦੇ ਮੂੰਹ ਤੇ ਕੱਪੜਾ ਪਾ ਕੇ ਡਾਕਟਰ ਸਾਹਿਬ ਨੇ ਵੀਡੀਓ ਬਣਾਈ, ਤੇ ਉਸ ਵੀਡੀਓ ਨੂੰ ਰੋਪੜ ਤੋਂ ਸਤਨਾਮ ਸਿੰਘ ਸੱਤੀ, ਸਾਡੇ ਮਿੱਤਰ ਵੀ ਨੇ, ਪੱਤਰਕਾਰ ਭਰਾ ਵੀ ਨੇ, ਅਜੀਤ ਦੇ ਜ਼ਿਲ੍ਹਾ ਇੰਚਾਰਜ ਨੇ, ਠੀਕ ਹੈ, ਉਹਨਾਂ ਨੇ ਆਪਣੇ ਪੇਜ ਤੇ ਡਾਕਟਰ ਗਿੱਲ ਹੋਰਾਂ ਦੀ ਬਣਾਈ ਉਹ ਵੀਡੀਓ, ਦਿੱਤਾ ਸੁਨੇਹਾ ਤੇ ਕੁਝ ਅੱਖਰ ਲਿਖ ਕੇ ਪਾਏ। ਪ੍ਰਵੀਨ ਜੀ, ਤੁਸੀਂ ਸੁਣ ਕੇ ਦੰਗ ਰਹਿ ਜਾਓਗੇ ਕਿ ਉਸ ਮੁੰਡੇ ਦੇ ਸਰੀਰ, ਪੂਰਾ ਸਰੀਰ ਮੋਗਿਆਂ ਨਾਲ ਭਰਿਆ ਪਿਆ, ਗਲੀਆਂ ਨਾਲ ਭਰਿਆ ਪਿਆ, ਉਂਗਲ ਡੁੰਗ ਪਏ ਨੇ, ਪੈਰ ਦੀ ਚੀਚੀ ਉਂਗਲੀ ਤੋਂ ਲੈ ਕੇ ਗਲੇ ਤੱਕ। ਉਹਦੇ ਪੈਰ ਗਲ ਗਏ, ਉਹਦੇ ਲੱਤਾਂ ਗਿੱਟੇ ਗਲ ਗਏ, ਉਹਦੇ ਗੋਡੇ ਗਲ ਗਏ, ਉਹਦੇ ਪੱਟ ਗਲ ਗਏ, ਉਹਦੇ ਢਿੱਡ, ਛਾਤੀ, ਬਾਹਾਂ, ਕੂਣੀਆਂ ਤੇ ਹੱਥ, ਸਾਰੇ ਥਾਂ ਟੀਕੇ ਲਾ ਕੇ ਉਹਨੇ ਉਂਗਲ ਜਿੰਨੇ ਮੋਗੇ ਕੀਤੇ ਪਏ ਨੇ। ਕੋਈ ਥਾਂ ਨਹੀਂ ਬਚੀ ਜਿੱਥੇ ਉਹਨੂੰ ਸਰਿੰਜ ਲਾ ਸਕੇ ਉਹ ਦੇਖਿਆ ਨਹੀਂ ਜਾ ਰਿਹਾ ਦ੍ਰਿਸ਼। ਮਤਲਬ ਡਾਕਟਰ ਸਾਹਿਬ ਕਹਿ ਰਹੇ ਸੀਗੇ ਕਿ ਗਿੱਲ ਸਾਹਿਬ ਕਿ ਆਹ ਦੇਖੋ ਜੀ, ਆਹ ਨੌਜਵਾਨ, ਮੈਨੂੰ ਐਂ ਲੱਗ ਰਿਹਾ ਸੀ ਜਿਵੇਂ ਪੰਜਾਬ ਦਾ ਨਕਸ਼ਾ ਬਿੰਨਿਆ ਪਿਆ। ਸਹੀ, ਬਿਲਕੁਲ ਸਹੀ, ਜਿਵੇਂ ਪੰਜਾਬ ਦੀ ਤਸਵੀਰ ਹੋਵੇ। ਸੋ ਇਹ ਤਸਵੀਰ ਮੁੱਖ ਮੰਤਰੀ ਸਾਹਿਬ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੀ। ਫਿਰ ਫਰਕ ਹੀ ਰਹਿ ਗਿਆ ਬਾਦਲਾਂ ਕੈਪਟਨਾਂ ਤੇ ਤੁਹਾਡੇ ਬਦਲਾਅ ਵਾਲਿਆਂ ਦੇ ਰਾਜ ਵਿੱਚ। ਸਹੀ। ਇਹਨਾਂ ਹੱਥਾਂ 'ਚ ਤੁਸੀਂ ਟਿਫਨ ਦੇਣੇ ਸੀ, ਰੁਜ਼ਗਾਰ ਦੇਣੇ ਸੀ,
ਕੰਮ ਦੇਣੇ ਸੀ, ਕਿਰਤ ਦੇਣੀ ਸੀ, ਤੇ ਪਰ ਤੁਸੀਂ ਨਾ ਚਿੱਟਾ ਰੋਕ ਪਾਏ, ਨਾ ਸਰਿੰਜਾਂ ਨੂੰ ਬੈਨ ਕਰ ਪਾਏ। ਜਿਹੜੀਆਂ ਸਰਿੰਜਾਂ ਕਦੇ ਸਿਹਤ ਜਾਬੀ ਲਈ ਲੱਗਦੀਆਂ ਸੀ, ਅੱਜ ਮੌਤ ਲਈ ਲੱਗ ਰਹੀਆਂ ਨੇ, ਤੇ ਤੁਸੀਂ ਰੋਕ ਨਹੀਂ ਪਾ ਰਹੇ। ਇਹ ਸਵਾਲ ਸਰਕਾਰ ਨੂੰ ਹੋਣਗੇ ਹੀ ਹੋਣਗੇ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਬਾਰੇ। ਸ਼ਰਮਾ ਜੀ, ਹਰਿਆਣਾ ਦੀਆਂ ਚੋਣਾਂ ਦਾ ਐਲਾਨ ਤਾਂ ਹੋ ਗਿਆ, ਪਰ ਪੰਜਾਬ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਜੀ। ਸ਼ਾਇਦ ਚੋਣ ਕਮਿਸ਼ਨ ਭੁੱਲ ਗਿਆ, ਹਾਂਜੀ, ਜਾਂ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦੀਆਂ ਪਾਰਟੀਆਂ ਤਿਆਰੀ ਕਰ ਰਹੀਆਂ, ਸਰਕਾਰ ਤਾਂ ਕੈਬਨਿਟ 'ਚ ਵੀ ਵਿਚਾਰ ਰਹੀ ਆ, ਤੇ ਉਹ ਤਰੀ ਤਰੇ ਰਹੇਗੀ। ਦੇਖੋ, ਮੁੱਖ ਮੰਤਰੀ ਸਾਹਿਬ ਹੋਰਾਂ ਨੇ ਆਪਣੀ ਕੈਬਨਿਟ ਦੇ ਵਿੱਚ ਉਸ ਨੂੰ ਕਾਗਜ਼ੀ ਪੱਤਰੀ ਦਸਤਾਵੇਜ਼ੀ ਲਿਆਉਣ ਦੀ ਬਜਾਏ ਮੂੰਹ ਜ਼ਬਾਨੀ ਜਿਹੜੀ ਗੱਲ ਕੀਤੀ, ਆਪਾਂ ਉਹਦੀ ਗੱਲ ਕਰਕੇ ਹਟੇ ਹਾਂ ਜੀ ਜੀ, ਕਿ ਉਹਨਾਂ ਨੇ ਆਪਣੇ ਮੰਤਰੀਆਂ ਸੰਤਰੀਆਂ ਨੂੰ ਕਿਹਾ ਵੀ ਕਿ ਹਰਿਆਣੇ ਦੀਆਂ ਚੋਣਾਂ ਅਕਤੂਬਰ 'ਚ ਹੋਣੀਆਂ, ਤੇ ਅਕਤੂਬਰ 'ਚ ਆਪਣੀਆਂ ਪੰਜਾਬ ਦੀਆਂ ਜ਼ਿਮਨੀ ਚੋਣਾਂ ਹੋਣੀਆਂ। ਆਪਾਂ ਪਹਿਲਾਂ 4 ਜ਼ਿਮਨੀ ਚੋਣਾਂ ਕਰਾਵਾਂਗੇ, ਫਿਰ ਆਪਾਂ ਨਵੰਬਰ ਦੇ ਵਿੱਚ ਪੰਚਾਇਤੀ ਚੋਣਾਂ ਨਗਰ ਨਿਗਮ ਕਰਾਵਾਂਗੇ। ਬਿਲਕੁਲ ਜੀ, ਚੋਣ ਕਮਿਸ਼ਨ ਨੇ ਅਕਤੂਬਰ 'ਚ ਐਲਾਨੀਆਂ ਹਰਿਆਣੇ ਦੀਆਂ ਚੋਣਾਂ, 1 ਅਕਤੂਬਰ ਨੂੰ ਵੋਟਾਂ ਜੀ। ਮੁੱਖ ਮੰਤਰੀ ਸਾਹਿਬ ਨੇ ਇਹਦੇ ਹਿਸਾਬ ਨਾਲ ਤਿਆਰੀ ਕਰ ਲਈ ਸੀ, ਪਰ ਅਗਲਿਆਂ ਨੇ ਜ਼ਿਮਨੀ ਚੋਣਾਂ ਐਲਾਨੀਆਂ ਹੀ ਨਹੀਂ। ਇੱਕ ਪਾਸੇ ਜੰਮੂ ਕਸ਼ਮੀਰ ਹੈ, ਜਿੱਥੇ ਧਾਰਾ 370 ਹਟਣ ਤੋਂ ਬਾਅਦ, ਚੂਟੀ ਬਣਨ ਤੋਂ ਬਾਅਦ, ਸੀਟਾਂ 'ਚ ਬਦਲਾਅ ਹੋਣ ਤੋਂ ਬਾਅਦ 90 ਸੀਟਾਂ ਦੇ ਆਧਾਰ ਤੇ ਪਹਿਲੀ ਵਾਰ ਚੋਣ ਹੋਣ ਜਾ ਰਹੀ ਹੈ, ਤੇ ਉੱਥੇ 3 ਪੜਾਵਾਂ 'ਚ ਚੋਣ ਹੋਣੀ ਆ। ਪਹਿਲਾ ਪੜਾਅ 18 ਸਤੰਬਰ ਨੂੰ ਹੈ, ਜਦੋਂ 24 ਸੀਟਾਂ ਤੇ ਪੋਲਿੰਗ ਹੋਏਗੀ। ਦੂਸਰਾ ਪੜਾਅ 25 ਸਤੰਬਰ ਨੂੰ ਹੈ, ਜਦੋਂ ਜੰਮੂ ਕਸ਼ਮੀਰ 'ਚ 26 ਸੀਟਾਂ ਤੇ ਵੋਟਾਂ ਪੈਣਗੀਆਂ। ਤੀਸਰਾ ਤੇ ਆਖਰੀ ਪੜਾਅ 1 ਅਕਤੂਬਰ ਨੂੰ ਹੈ, ਜਦੋਂ 40 ਸੀਟਾਂ ਤੇ ਵੋਟਾਂ ਪੈਣਗੀਆਂ। ਤੇ ਉਸੇ 1 ਅਕਤੂਬਰ ਨੂੰ ਹਰਿਆਣੇ ਦੀਆਂ 90 ਦੀਆਂ 90 ਸੀਟਾਂ ਤੇ ਇੱਕੋ ਗੇੜ 'ਚ ਪੋਲਿੰਗ ਹੋਏਗੀ, ਵੋਟਾਂ ਪੈਣਗੀਆਂ। ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਵੋਟਾਂ ਦਾ ਐਲਾਨ ਵੀ ਹੋ ਗਿਆ, ਤੇ ਨਤੀਜੇ ਵੀ 4 ਅਕਤੂਬਰ ਨੂੰ ਆ ਜਾਣੇ ਇਕੱਠੇ। ਪਰ ਮਹਾਰਾਸ਼ਟਰ ਦੀ ਚੋਣ ਤੇ ਝਾਰਖੰਡ ਦੀ ਚੋਣ ਨਹੀਂ ਐਲਾਨੀ, ਠੀਕ ਹੈ, ਕਿਉਂਕਿ ਉਹਨਾਂ ਦਾ ਟਰਮ ਨਵੰਬਰ ਦੇ ਨੇੜੇ ਜਾ ਕੇ ਨਿਬੜਦਾ। ਇਸ ਲਈ ਹੋ ਸਕਦਾ ਕਿ ਨਵੰਬਰ ਦੇ ਹਵਾਲੇ ਨਾਲ ਇਹਨਾਂ ਚੋਣਾਂ ਦੇ ਕੁਝ ਹਫ਼ਤਿਆਂ ਬਾਅਦ ਐਲਾਨ ਹੋ ਜਾਵੇ, ਹੈ ਨਾ, ਇਹਦੀ ਚੱਲਦੀ ਪ੍ਰਕਿਰਿਆ ਚ ਐਲਾਨ ਹੋ ਜਾਵੇ। ਜਾਂ ਬੀਜੇਪੀ ਦੀ ਰਣਨੀਤੀ ਹੋਵੇ ਕਿ ਪਹਿਲਾਂ ਪੂਰਾ ਜ਼ੋਰ ਹਰਿਆਣੇ ਚਲਾਉਣਾ, ਫਿਰ ਮਹਾਰਾਸ਼ਟਰ ਕੰਨੀ ਦੇਖਾਂਗੇ, ਇਕੱਠੀਆਂ ਚੋਣਾਂ ਤੇ ਪ੍ਰਚਾਰ ਤੇ ਅਸਰ ਪੈਂਦਾ ਜੀ। ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਭਾਰਤ ਦੇ ਵਿੱਚ 30 ਅਜਿਹੀਆਂ ਸੀਟਾਂ ਸੀ ਜਿਹੜੇ ਐਮਐਲਏ ਐਮਪੀ ਬਣ ਕੇ ਗਏ ਨੇ। ਉਹ ਲਗਭਗ 30 ਸੀਟਾਂ ਤੇ ਜ਼ਿਮਨੀ ਚੋਣ ਹੋਣੀ ਸੀ, ਸੋ ਉਹ ਹਰਿਆਣੇ ਨਾਲ ਵੀ ਹੋ ਸਕਦੀ ਸੀ, ਪਰ ਉਹਨੂੰ ਮਹਾਰਾਸ਼ਟਰ ਤੱਕ ਟਾਲ ਲਿਆ ਗਿਆ। ਇਹਦੇ ਪਿੱਛੇ ਵੀ ਕੋਈ ਮਨਸ਼ਾ ਹੈ। ਤੇ ਜਦੋਂ 30 ਨਹੀਂ ਲਾਣੀਆਂ, ਉਹਨਾਂ 30 ਚ ਪੰਜਾਬ ਦੀਆਂ 4 ਵੀ ਸੀ, ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਚੱਬਿਆਲ। ਹੁਣ ਇਹਦੇ ਵਿੱਚੋਂ 3 ਐਮਐਲਏ ਕਾਂਗਰਸ ਦੇ ਸੀ, 1 ਆਮ ਆਦਮੀ ਪਾਰਟੀ ਦਾ ਸੀ, ਪਰ ਐਮਪੀ 2 ਆਪ ਦੇ ਬਣੇ ਨੇ, 2 ਕਾਂਗਰਸ ਦੇ ਬਣੇ ਨੇ ਇਹ, ਕਿਉਂਕਿ ਰਾਜਕੁਮਾਰ ਚੱਬਿਆਲ ਕਾਂਗਰਸ ਦੇ ਐਮਐਲਏ ਤੋਂ ਅਸਤੀਫਾ ਦੇ ਕੇ ਆਪ ਚ ਗਏ ਸੀ, ਹੁਣ ਐਮਪੀ ਉਧਰੋਂ ਨੇ। ਸੋ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਸੀ ਕਿ ਅਸੀਂ ਬਰਨਾਲਾ ਤਾਂ ਆਪਣਾ ਕਾਇਮ ਰੱਖਣਾ ਹੀ ਰੱਖਣਾ, ਗਿੱਦੜਬਾਹਾ ਜਾਂ ਚੱਬੇਵਾਲ ਵੀ ਖੋਣਾ। ਡੇਰਾ ਬਾਬਾ ਨਾਨਕ ਚਲੋ ਦੇਖਦੇ ਹਾਂ, ਪਰ ਆਹ 2 ਤਾਂ ਆਪਾਂ ਖੋਹ ਲੈਣੇ ਆ, ਗਿੱਦੜਬਾਹਾ ਵੀ ਤੇ ਚੱਬੇਵਾਲ ਵੀ। ਚੱਬੇਵਾਲ ਤਾਂ ਹੁਣ ਰਾਜਕੁਮਾਰ ਵੀ ਸਾਡੇ ਕੋਲ ਉਹਨੂੰ ਲੱਗਦਾ। ਕਾਂਗਰਸ ਦੀ ਜਦੋਜਹਿਦ ਇਹ ਸੀ ਕਿ ਘੱਟੋ ਘੱਟ ਜਿਹੜੀਆਂ 3 ਸੀਟਾਂ ਉਹ ਤਾਂ ਬਚਾਈਏ, ਹੈ ਨਾ, ਬਰਨਾਲਾ ਦੇਖਾਂਗੇ ਜੋ ਹੁੰਦਾ ਜੀ। ਜਿੱਦਾਂ ਹੀ ਕੱਲ ਸ਼ਾਮ ਨੂੰ ਇਹ ਪਤਾ ਲੱਗਾ ਕਿ ਜੀ ਮਤਲਬ ਸਵੇਰ ਨੂੰ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਤਰੀਕਾਂ ਐਲਾਨਣੀਆਂ, ਤਾਂ ਕਈਆਂ ਨੇ ਦਿੱਲੀ ਆਪਣੇ ਆਕਾਵਾਂ ਨਾਲ ਤਾਲਮੇਲ ਬਿਠਾਉਣਾ ਸ਼ੁਰੂ ਕਰਤਾ ਸੀ। ਠੀਕ ਹੈ, ਕਈਆਂ ਨੇ ਦਿੱਲੀ 'ਚ ਕਮਰੇ ਬੁੱਕ ਕਰਾਉਣੇ ਸ਼ੁਰੂ ਕਰਤੇ ਸੀ ਕਿ ਜਾਣਾ ਪੈਣਾ ਟਿਕਟ ਲੈਣ ਲਈ। ਪੰਜਾਬ 'ਚ ਕੱਲ ਵੱਖ-ਵੱਖ ਪਾਰਟੀਆਂ ਦੇ ਇੰਚਾਰਜ, ਮੁੱਢਲੀ ਕਤਾਰ ਦੇ ਲੀਡਰਾਂ 'ਚ ਚਰਚਾ ਸ਼ੁਰੂ ਹੋ ਗਈ ਸੀ ਕਿ ਵੀ ਕਿਹੜਾ ਉਮੀਦਵਾਰ ਹੋ ਸਕਦਾ, ਕਿਹੜੀ ਪਾਰਟੀ ਦਾ ਕੌਣ ਕੀ ਹੋ ਸਕਦਾ। ਪਰ ਜਦੋਂ ਪ੍ਰੈਸ ਕਾਨਫਰੰਸ ਹੋਈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਆਇਆ ਕਿ ਜੀ ਕਿ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਦਾ ਹੀ ਐਲਾਨ ਹੈ, ਨਾ ਮਹਾਰਾਸ਼ਟਰ ਆਇਆ, ਨਾ ਝਾਰਖੰਡ ਆਇਆ, ਤੇ ਨਾ ਦੇਸ਼ ਦੀਆਂ 30 ਜ਼ਿਮਨੀ ਚੋਣਾਂ ਆਈਆਂ, ਉਹ 'ਚ ਪੰਜਾਬ ਵੀ ਨਹੀਂ ਆਇਆ, ਤੇ ਕਾਫੀ ਕੁਝ ਮੱਠਾ ਪੈ ਗਿਆ। ਪਰ ਜਿੱਥੇ ਇਹ ਮੱਠਾ ਪੈ ਗਿਆ, ਉੱਥੇ ਮੁੱਖ ਮੰਤਰੀ ਸਾਹਿਬ ਲਈ ਹੁਣ ਸਵਾਲ ਖੜਾ ਹੋ ਗਿਆ ਕਿ ਤੁਸੀਂ ਪਹਿਲਾਂ ਕੋਰਟ 'ਚ ਲਿਖ ਕੇ ਦਿੱਤਾ ਕਿ ਅਸੀਂ ਸਤੰਬਰ 'ਚ ਕਰਾ ਰਹੇ ਹਾਂ ਪੰਚਾਇਤੀ ਚੋਣਾਂ, ਫਿਰ ਤੁਸੀਂ ਆਪਣੇ ਐਡਵੋਕੇਟ ਜਨਰਲ ਨੂੰ ਮੂੰਹ ਜਵਾਨੀ ਸੁਨੇਹਾ ਲਾਇਆ ਕਿ ਤੁਸੀਂ ਕਹਿ ਦਿਓ ਕਿ ਨਵੰਬਰ 'ਚ ਇਕੱਠੀਆਂ ਕਰਾਵਾਂਗੇ ਜੀ, ਨਗਰ ਨਿਗਮ ਵੀ ਨਾਲੇ ਕਰਾ ਦਾਂਗੇ, ਹੈ ਨਾ। ਤੇ ਪਰ ਹੁਣ ਜੇ ਆਹ ਅਕਤੂਬਰ 'ਚ ਨਹੀਂ ਹੁੰਦੀਆਂ, ਉਹ ਨਵੰਬਰ, ਜ਼ਿਮਨੀ ਚੋਣਾਂ ਨਵੰਬਰ 'ਚ ਲਈ ਜਾਂਦੀਆਂ, ਕੀ ਤੁਸੀਂ ਪੰਚਾਇਤੀ ਚੋਣਾਂ ਅੱਗੇ ਲੈ ਕੇ ਜਾਓਗੇ ਜਾਂ ਪੰਚਾਇਤੀ ਚੋਣਾਂ ਪਹਿਲਾਂ ਕਰਾਓਗੇ? ਇਹ ਹੁਣ ਦੁਵਿਧਾ 'ਚ ਆਮ ਆਦਮੀ ਪਾਰਟੀ ਲਈ, ਸਰਕਾਰ ਲਈ ਨਵੀਂ ਮੁਸ਼ਕਲ ਖੜੀ ਹੋ ਗਈ ਜੀ। ਬਿਲਕੁਲ। ਤੇ ਆਪਾਂ ਗੱਲ ਕਰੀਏ ਐਸਜੀਪੀਸੀ ਦੇ ਬਾਰੇ। ਰਾਜੋਆਣਾ ਦੀ ਫਾਂਸੀ ਮਾਫੀ ਦੇ ਲਈ ਐਸਜੀਪੀਸੀ ਕਹਿੰਦੇ ਹੁਣ ਰਾਸ਼ਟਰਪਤੀ ਦਾ ਦਰਵਾਜ਼ਾ ਖੜਕਾਊਗੀ। ਦੇਖੋ, ਇੱਕ ਪਾਸੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਤੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਹੋਰਾਂ ਨੂੰ ਪੈਰੋਲ ਮਿਲਣ ਤੇ ਵੀ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਵੀ ਕਿਹਾ ਕਿ ਇਹ ਤਰੀਕਾ ਵਧੀਆ ਕਿ ਬਲਾਤਕਾਰੀ ਨੂੰ, ਕਾਤਲ ਨੂੰ ਜਿਹਨੂੰ ਸਜ਼ਾ ਹੋਈ ਆ, ਉਹਨੂੰ ਬਾਰ-ਬਾਰ ਪੈਰੋਲ ਦੇਈ ਜਾਓ, ਇਹਨਾਂ ਨੂੰ ਤਾਂ ਚਾਬੀ ਉਹ ਫੜਾ ਦਿਓ, ਉਹਨੂੰ ਜੇਲ੍ਹ ਦੀ ਜਾਜੀ ਕਰੇ, ਖੋਲ ਕੇ ਆ ਜਾ ਕਰੇ ਜੀ, ਹੈ।
ਤੇ ਕਹਿੰਦੇ ਦੂਏ ਪਾਸੇ ਜਿਨ੍ਹਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਹੈ, ਉਹ ਜਿਹਨੇ ਉਮਰ ਦਰਾਜ਼ ਵੀ ਹੋ ਗਏ, ਉਹਨਾਂ ਦੀ ਰਿਹਾਈ ਨਹੀਂ। ਇਸ ਦੇ ਲਈ ਉਹਨਾਂ ਨੇ ਬਕਾਇਦਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਮੁੜ ਗੌਰ ਕਰੋ ਇਸ ਪਹਿਲੂ ਤੇ। ਦੂਸਰੇ ਪਾਸੇ ਲੰਘੇ ਕੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਹੋਰੀ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਇਹ ਰਾਜੋਆਣ ਹੋਰਾਂ ਨੂੰ ਪਟਿਆਲਾ ਜੇਲ੍ਹ ਮਿਲ ਕੇ ਆਏ ਨੇ। ਤੇ ਰਾਜੋਆਣ ਨੂੰ ਮਿਲਣ ਤੋਂ ਬਾਅਦ ਇਹਨਾਂ ਨੇ ਇਸ ਪਹਿਲੂ ਤੇ ਅੱਜ ਐਸਜੀਪੀਸੀ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਵੀ ਇਹ ਸਮਝ ਨਹੀਂ ਆਉਂਦੀ ਕਿ ਜਦੋਂ ਕੋਰਟ ਨੇ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਚ ਬਦਲਣਾ ਜਾਂ ਨਹੀਂ ਬਦਲਣਾ, ਇਸ ਦਾ ਅਧਿਕਾਰ ਖੇਤਰ ਸਰਕਾਰ ਨੂੰ ਦੇਤਾ, ਤਾਂ ਸਰਕਾਰ ਹੁਣ ਤੱਕ ਫੈਸਲਾ ਕਿਉਂ ਨਹੀਂ ਲੈ ਰਹੀ? ਸਰਕਾਰ ਇਸ ਪਹਿਲੂ ਤੇ ਕਿਉਂ ਨਹੀਂ ਆ ਪਾ ਰਹੀ ਕਿ ਫਾਂਸੀ ਦੇਣੀ ਹੈ ਜਾਂ ਨਹੀਂ ਦੇਣੀ, ਉਮਰ ਕੈਦ ਕਰਨੀ ਹੈ ਜਾਂ ਨਹੀਂ ਕਰਨੀ? ਕਹਿੰਦੀ ਇੱਕ ਆਰ ਪਾਰ ਤਾਂ ਕਰਨ। ਕਹਿੰਦੇ 12-13 ਸਾਲਾਂ ਤੋਂ ਲਟਕਾਈ ਜਾਂਦੇ ਤੁਸੀਂ ਇਸ ਪਹਿਲੂ ਨੂੰ, ਲਟਕਦਾ ਹੀ ਜਾਂਦਾ। ਇਹ ਸਭ ਦੇ ਦਰਮਿਆਨ ਐਸਜੀਪੀਸੀ ਕਹਿੰਦੀ ਕਿ ਅਸੀਂ ਹੁਣ ਆਖਰੀ ਵਾਰ ਜੀ ਇਸ ਪਹਿਲੂ ਨੂੰ ਲੈ ਕੇ ਰਾਸ਼ਟਰਪਤੀ ਕੋਲ ਜਾਵਾਂਗੇ। ਠੀਕ ਹੈ, ਸਮਾਂ ਮੰਗਿਆ, ਚਿੱਠੀ ਲਿਖੀ ਹੈ, ਸਾਰਾ ਕੁਛ ਹੈ। ਤੇ ਜੇ ਉੱਥੋਂ ਕੋਈ ਖੈਰ ਨਹੀਂ ਪੈਂਦੀ, ਉੱਥੇ ਗੱਲ ਨਹੀਂ ਸੁਣੀ ਜਾਂਦੀ ਜਾਂ ਸਮਾਂ ਨਹੀਂ ਦਿੱਤਾ ਜਾਂਦਾ, ਫਿਰ ਅਸੀਂ ਇਹ ਮਸਲਾ ਪੰਥ ਦੇ ਹਵਾਲੇ ਕਰ ਦੇਣਾ, ਫਿਰ ਪੰਥ ਇਹਦੇ ਪਰ ਫੈਸਲਾ ਕਰੂਗਾ ਕਿਵੇਂ ਕਰਨਾ। ਮਤਲਬ ਸ਼੍ਰੋਮਣੀ ਕਮੇਟੀ ਨੇ ਇੱਕ ਤਰ੍ਹਾਂ ਨਾਲ ਸੰਕੇਤ ਦਿੱਤਾ ਕਿ ਫਿਰ ਇਸ ਮਸਲੇ ਤੇ ਇੱਕ ਵੱਡਾ ਅੰਦੋਲਨ, ਵੱਡੀ ਮੁਹਿੰਮ, ਵੱਡਾ ਸੰਘਰਸ਼ ਵਿੱਢਿਆ ਜਾ ਸਕਦਾ। ਕੀ ਇਹ ਸੰਘਰਸ਼ ਪੰਥਕ ਮਸਲਿਆਂ ਦੇ ਹੱਲ ਲਈ ਹੈ, ਕੀ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਹੈ, ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੈਰਾਂ ਸਿਰ ਕਰਨ ਲਈ ਐਸਜੀਪੀਸੀ ਰਾਹੀਂ ਵਿਉਂਤ ਘੜੀ ਜਾ ਰਹੀ ਹੈ, ਜਾਂ ਬਾਦਲ ਦਲ ਨੂੰ ਮੁੜ ਕੇ ਲੀਹ ਤੇ ਲਿਆਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ? ਕਿਉਂਕਿ ਜੇ ਇੰਨਾ ਹੀ ਕੌਮ ਦਾ, ਪੰਥ ਦਾ, ਪੰਥ ਦਰਦੀਆਂ ਦਾ, ਬੰਦੀ ਸਿੰਘਾਂ ਦਾ ਫਿਕਰ ਹੁੰਦਾ ਤਾਂ ਜਿੰਨੀ ਦੇਰ ਉਹਨਾਂ ਨਾਲ ਭਾਈਵਾਲ ਰਹੇ ਹੋ, ਜਦੋਂ ਇਹ ਕੰਮ ਕਰਾ ਲੈਂਦੇ। ਚੰਡੀਗੜ੍ਹ ਤੋਂ ਲੈ ਕੇ ਪੰਜਾਬੀ ਖਿੱਤਿਆਂ ਤੋਂ ਲੈ ਕੇ ਪਾਣੀਆਂ ਦੇ ਮਸਲੇ ਤੋਂ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਤੱਕ, ਕਿਸਾਨੀ ਮਸਲਿਆਂ ਤੱਕ ਸਭ ਕੁਝ ਹੱਲ ਕਰਾ ਸਕਦੇ ਤੁਸੀਂ। ਵਾਜਪਾਈ ਦੀ ਸਰਕਾਰ 'ਚ ਵੀ ਤੁਸੀਂ ਬੈਠੇ ਸੀ, ਮੋਦੀ ਦੀ ਸਰਕਾਰ 'ਚ ਵੀ, ਦੋਵਾਂ 'ਚ ਤੁਸੀਂ ਬੈਠੇ ਸੀ। ਤੇ ਉਸ ਸਮੇਂ ਇੱਛਾ ਸ਼ਕਤੀ ਕਿਉਂ ਨਹੀਂ ਜਾਗੀ? ਉਸ ਸਮੇਂ ਫਿਕਰ ਕਿਉਂ ਨਹੀਂ ਜਾਗਿਆ? ਅੱਜ ਇਸ ਪਹਿਲੂ ਤੇ ਜਦੋਂ ਅਕਾਲੀ ਦਲ ਇਸ ਸਥਿਤੀ 'ਚ ਫਸਿਆ ਹੋਇਆ ਕਿ ਉਹਨੂੰ ਕੱਢਣ ਦੇ ਲਈ ਮੁੜ ਕੇ ਪੰਥਕ ਲੀਹ ਵੱਲ ਪਰਤਣ ਦੀ ਕੋਸ਼ਿਸ਼ ਹੈ, ਜਾਂ ਇਹ ਇੱਕ ਟੈਸਟ ਕਰਕੇ ਦੇਖਿਆ ਜਾ ਰਿਹਾ ਕਿ ਹਾਂ ਅਸੀਂ ਇੱਕ ਪੈਰਲਰ ਇਸ ਮਸਲੇ 'ਚ ਖੜੇ ਹੁੰਦੇ ਹਾਂ, ਕੀ ਸਾਨੂੰ ਰਿਸਪੌਂਸ ਮਿਲਦਾ ਜਾਂ ਨਹੀਂ, ਜਾਂ ਸੱਚਮੁੱਚ ਸ਼੍ਰੋਮਣੀ ਕਮੇਟੀ ਆਪਣੀ ਉਹ ਡਿਊਟੀ ਨਿਭਾਉਣ ਜਾ ਰਹੀ ਆ ਜੋ ਉਸਨੂੰ ਬਹੁਤ ਦੇਰ ਪਹਿਲਾਂ ਨਿਭਾਉਣੀ ਚਾਹੀਦੀ ਸੀ? ਇਸ ਨਾਲ ਇਹ ਕਈ ਸਵਾਲ ਖੜੇ ਹੋ ਗਏ ਨੇ। ਪਰ ਹੁਣ ਦੇਖਦੇ ਹਾਂ ਜੀ ਕਿ ਰਾਸ਼ਟਰਪਤੀ ਦਰ ਤੱਕ ਜਦੋਂ ਜਾਂਦੇ ਨੇ ਉੱਥੋਂ ਕਿਹੋ ਜਿਹਾ ਸੁਨੇਹਾ ਮਿਲਦਾ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਕੀ ਦਿੰਦੇ ਨੇ। ਜੀ ਬਿਲਕੁਲ ਬਿਲਕੁਲ। ਕਲਕੱਤਾ ਘਟਨਾ ਦੇ ਰੋਸ ਵਜੋਂ ਪੰਜਾਬ ਭਰ ਦੇ ਵਿੱਚ ਡਾਕਟਰਾਂ ਨੇ ਹੜਤਾਲ ਕੀਤੀ ਹੈ ਜੀ। ਕਲਕੱਤਾ 'ਚ ਜੋ ਵਾਪਰਿਆ ਉਸ ਨੇ ਇੱਕ ਵਾਰ ਦੇਸ਼ ਨੂੰ ਹਿਲਾਉਣ ਕੇ ਰੱਖ ਦਿੱਤਾ। ਇੱਕ ਵਾਰ ਫਿਰ ਕਿੰਨਾ ਕੁਛ ਦੇਸ਼ ਨੂੰ ਯਾਦ ਆਇਆ, ਦਿੱਲੀ ਦਾ ਉਹ ਬੱਸ ਦੇ ਵਿੱਚ ਵਾਪਰਿਆ ਹੈ ਨਾ, ਉਹ ਸਾਰਾ ਕਾਂਡ, ਉਸੇ ਤਰ੍ਹਾਂ ਦਾ ਇੱਕ ਵਹਿਸ਼ੀਪਣਾ। ਮਤਲਬ ਬੰਦਾ ਕਿਸ ਹੱਦ ਤੱਕ ਬਸ਼ਰਮ ਤੇ ਵਹਿਸ਼ੀ ਹੋ ਸਕਦਾ ਹੈ ਨਾ, ਬੇਰਹਿਮ ਹੋ ਸਕਦਾ ਹੈ, ਉਹ ਉਸ ਦਾ ਇਹ ਘਟਨਾ ਨੇ ਇੱਕ ਵਾਰ ਫਿਰ ਚਿਤਰਨ ਕੀਤਾ ਜੀ। ਮਤਲਬ ਉਸ ਬੱਚੀ ਦੀ ਮਾਂ ਕਹਿੰਦੀ ਮੈਨੂੰ ਨਹੀਂ ਪਤਾ ਕੀ ਹੋਇਆ, ਪਰ ਹੁਣ ਜੋ ਹੋ ਗਿਆ ਉਸ ਤੋਂ ਬਾਅਦ ਇਨਸਾਫ ਤਾਂ ਦੇ ਦਿਓ ਉਸ ਧੀ ਨੂੰ। ਜੀ ਬਿਲਕੁਲ। ਬੇਸ਼ੱਕ ਪੁਲਿਸ ਕਹਿੰਦੀ ਹੈ ਕਿ ਅਸੀਂ ਸੰਜੇ ਨਾਂ ਦਾ ਇੱਕ ਬੰਦਾ ਫੜ ਲਿਆ ਹੈ ਨਾ, ਉਹ ਬੰਦੇ ਦੀ ਕਹਿੰਦੇ ਬੇਸ਼ੱਕ ਹਸਪਤਾਲ ਦਾ ਕਰਮਚਾਰੀ ਨਹੀਂ ਹੈ, ਪਰ ਜਾਣਕਾਰੀ ਮਿਲੀ ਕਿ ਉਹਦੀ ਹਸਪਤਾਲ 'ਚ ਪੂਰੀ ਅਪਰੋਚ ਪਹੁੰਚ ਹੈ, ਹਰ ਵਿਭਾਗ 'ਚ ਚੰਗੀ ਤਾਕਤ ਰੱਖਦਾ। ਉਹਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ਤੇ ਵੀ ਭੇਜ ਦਿੱਤਾ ਗਿਆ। ਪਰ ਚਾਹੇ ਡਾਕਟਰੀ ਪੇਸ਼ੇ ਨਾਲ ਉਸ ਕਲਕੱਤੇ ਦੇ ਬੱਚੇ ਹੋਣ, ਚਾਹੇ ਪੱਛਮੀ ਬੰਗਾਲ ਦੇ ਹੋਣ, ਚਾਹੇ ਦੇਸ਼ ਭਰ ਦੇ ਹੋਣ, ਡਾਕਟਰੀ ਖਿੱਤੇ ਨਾਲ ਜਿਹੜਾ ਵੀ ਵਿਅਕਤੀ ਸੰਬੰਧਿਤ ਹੈ, ਹੁਣ ਉਹ ਖੁੱਲ੍ਹ ਕੇ ਸੜਕ ਤੇ ਆ ਗਿਆ ਜੀ। ਤੇ ਆਮ ਵਰਗ ਦਾ ਵੀ ਉਹਨਾਂ ਨੂੰ ਸਮਰਥਨ ਮਿਲ ਰਿਹਾ, ਸੰਵੇਦਨਸ਼ੀਲ ਧਿਰਾਂ ਦਾ ਵੀ ਉਹਨਾਂ ਨੂੰ ਸਮਰਥਨ ਮਿਲ ਰਿਹਾ, ਸਮਾਜਿਕ ਸੰਗਠਨਾਂ ਦਾ ਵੀ ਸਮਰਥਨ ਮਿਲ ਰਿਹਾ। ਸੋ ਅੱਜ ਦੇਸ਼ ਭਰ ਦੇ ਵਿੱਚ ਡਾਕਟਰਾਂ ਨੇ ਹੜਤਾਲ ਕੀਤੀ, ਜਿਹਦਾ ਅਸਰ ਬੇਸ਼ੱਕ OPD ਤੇ ਵੀ ਪਿਆ, ਡਾਕਟਰੀ ਕੰਮਕਾਰ ਤੇ ਵੀ ਪਿਆ, ਮਰੀਜ਼ਾਂ ਨੂੰ ਵੀ ਮਰੀਜ਼ਾਂ ਨੂੰ ਮੁੜ ਕੇ ਵੀ ਜਾਣਾ ਪਿਆ। ਪਰ ਜਦੋਂ ਇਹ ਘਟਨਾ ਦਾ ਜ਼ਿਕਰ ਆਉਂਦਾ ਸੀ ਤਾਂ ਉਹ ਸਾਰੇ ਡਾਕਟਰਾਂ ਨੂੰ ਸਮਰਥਨ ਕਰ ਰਹੇ ਸੀ। ਅੱਜ ਚਾਹੇ ਉਹ ਭੋਪਾਲ ਦਾ ਏਮਜ਼ ਹੋਵੇ, ਚਾਹੇ ਉਹ ਦਿੱਲੀ ਦਾ ਏਮਜ਼ ਹੋਵੇ, ਚਾਹੇ ਚੰਡੀਗੜ੍ਹ ਦੀ PGI ਹੋਵੇ, ਚਾਹੇ ਪਟਿਆਲੇ ਦਾ ਰਜਿੰਦਰਾ ਹਸਪਤਾਲ ਹੋਵੇ, ਚਾਹੇ ਲੁਧਿਆਣੇ ਦੇ ਹਸਪਤਾਲ ਹੋਣ, ਇੱਥੋਂ ਤੱਕ ਕਿ ਪੰਜਾਬ ਦੇ ਮੁਹੱਲਾ ਕਲੀਨਿਕ ਦੇ ਡਾਕਟਰਾਂ ਨੇ ਵੀ, ਸਟਾਫ ਨੇ ਵੀ ਅੱਜ ਹੜਤਾਲ ਕੀਤੀ। ਤੇ ਭਾਰਤ ਦੇ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ, ਉਹਨੇ ਕਿਹਾ ਕਿ ਜੇਕਰ ਸਰਕਾਰ, ਪ੍ਰਸ਼ਾਸਨ, ਪੁਲਿਸ ਬਾਕੀ ਦੋਸ਼ੀਆਂ ਨੂੰ ਵੀ ਨਹੀਂ ਫੜਦੀ ਨਹੀਂ, ਫਿਰ ਅਸੀਂ 24 ਘੰਟਿਆਂ ਲਈ ਜਾਂ ਲਗਾਤਾਰ ਵਾਲੀ ਹੜਤਾਲ ਤੇ ਵੀ ਜਾ ਸਕਦੇ ਹਾਂ। ਤੇ ਇੱਧਰ ਕੁਝ ਧਿਰਾਂ ਮਮਤਾ ਬੈਨਰਜੀ ਨੂੰ ਇਸ ਮਸਲੇ ਤੇ ਘੇਰ ਰਹੀਆਂ ਨੇ। ਮਮਤਾ ਬੈਨਰਜੀ CBI ਨੂੰ ਅਲਟੀਮੇਟਮ ਦੇ ਰਹੀ ਹੈ ਨਾ, ਤੇ ਇਹ ਕਿਤੇ ਨਾ ਕਿਤੇ ਇਸ ਮਸਲੇ ਤੇ ਦਿੱਲੀ ਤੋਂ ਲੈ ਕੇ ਕਲਕੱਤੇ ਤੱਕ ਇੱਕ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਮਤਲਬ ਦੇਰ ਨਹੀਂ ਲਾਉਂਦੇ ਨਾ ਅਸੀਂ, ਉਹ
ਪਾਤਰ ਸਾਹਿਬ ਦੀਆਂ ਉਹ 17 ਕੇ ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣ ਲਈਏ, ਹੈ ਨਾ, ਇਹ ਜਦੇ ਉਹਦੇ ਤੇ ਵੋਟਾਂ ਦੀ ਰਾਜਨੀਤੀ ਸ਼ੁਰੂ ਕਰ ਦਿੰਦੇ ਨੇ। ਸੋ ਉਹ ਵੀ ਉਸ ਪਹਿਲੂ ਤੇ ਸ਼ੁਰੂ ਹੋ ਗਈ ਆ। ਪਰ ਸਮੁੱਚੇ ਦੇਸ਼ ਦੇ ਵਿੱਚ ਡਾਕਟਰਾਂ ਨਾਲ ਸੰਬੰਧਿਤ ਬਾਕੀ ਸਾਰਾ ਅਮਲਾ ਫਾਲਾ ਲਗਭਗ ਸੜਕਾਂ ਤੇ ਉਤਰਨ ਲਈ ਮਜਬੂਰ ਹੋਇਆ, ਕਿਉਂਕਿ ਇਸ ਘਟਨਾ ਨੇ ਮਾਪਿਆਂ ਦੇ ਮਨਾਂ 'ਚ ਬਾਹਰ ਅੰਦਰ ਰਹਿੰਦੇ ਬੱਚਿਆਂ ਦੇ, ਚਾਹੇ ਉਹ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਨੇ, ਹੈ ਨਾ, ਉਹਨਾਂ ਦੇ ਮਨਾਂ 'ਚ ਇੱਕ ਨਵਾਂ ਫਿਰ ਡਰ ਤੇ ਫਿਕਰ ਪੈਦਾ ਕਰ ਦਿੱਤਾ। ਸੋ ਇਸ ਲਈ ਇਸ ਘਟਨਾ ਤੋਂ ਬਾਅਦ ਡਾਕਟਰਾਂ ਦੀ ਹੜਤਾਲ ਸੀ, ਜਿਸ 'ਚ ਪੰਜਾਬ ਵੀ ਖੁੱਲ੍ਹ ਕੇ ਨਾਲ ਸੀਗਾ। ਜੀ ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ